दर्शकों ब्रेकफास्ट ਤੁਹਾਡਾ स्वागत है जी। डॉक्टर साहब ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਵਿਕਰਮਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਭਾਰਤੀ ਮੀਡੀਆ ਦੀ ਬੋਲੀ ਦੇਖੋ, ਅਖੇ ਸਿੱਖ ਅੱਤਵਾਦੀ ਸ਼ਾਮਲ ਨਹੀਂ ਹਨ ਗੁਰਦਾਸਪੁਰ ਹਮਲੇ ਵਿੱਚ। ਇਸ ਦੋਗਲੀ ਭਾਰਤੀ ਮੀਡੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਿੱਖ ਅੱਤਵਾਦੀ ਸ਼ਬਦ ਵਰਤਦਿਆਂ ਮੁਕਾਬਲੇ ਕਰਨ ਵਾਲੇ ਕਮਾਂਡੋ ਵੀ ਸਿੱਖ, ਜੋ ਸ਼ਹੀਦ ਹੋਏ ਸਰਦਾਰ ਬਲਜੀਤ ਸਿੰਘ ਉਹ ਵੀ ਸਿੱਖ ਸਨ, ਜਿਨ੍ਹਾਂ ਨੇ ਲੰਗਰ ਲਾਇਆ ਉਹ ਵੀ ਸਿੱਖ ਸਨ। पर भारतीय मीडिया तो ज्यादा बेशरम कोई भी नहीं। इस घटिया मीडिया नूं सिख अतवादी तो ज्यादा कुछ नहीं दिसदा। सिख जान भी ला देन इस देश लई फिर भी सिख अतवादी ही रहणगे। जी डॉक्टर साहब इस बारे तुसीं की कहना चाहोगे? ऐसे एक होर मैसेज है, सेम ही है, मैं पढ़ दनी हां। ਇਹ ਆਇਆ ਮੈਸੇਜ ਆਇਆ ਪੰਜਾਬ ਤੋਂ ਅਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਇਹ ਗੁਰਦਾਸਪੁਰ ਅੱਤਵਾਦੀ ਹਮਲਾ ਸੱਚੀ ਅੱਤਵਾਦੀ ਹਮਲਾ ਹੈ ਜਾਂ ਇਹ ਇਹਨਾਂ ਵੀ ਹਿੰਦੂ ਤਵੀਆਂ ਦੀ ਕੋਈ ਸ਼ੈਤਾਨੀ ਹੈ? ਜੀ ਡਾਕਟਰ ਸਾਹਿਬ ਇਹਨਾਂ ਦੋਨਾਂ ਹੀ ਵੀਰਾਂ ਦਾ, ਵੀਰ ਵਿਕਰਮਜੀਤ ਸਿੰਘ ਮੈਲਬਰਨ ਆਸਟ੍ਰੇਲੀਆ ਤੋਂ ਔਰ ਅਮਨਦੀਪ ਸਿੰਘ ਜਿਨ੍ਹਾਂ ਨੇ ਪੰਜਾਬ ਤੋਂ ਲਿਖਿਆ ਜੀ, ਦੋਨਾਂ ਵੀਰਾਂ ਦਾ ਸ਼ੁਕਰੀਆ। ਅਸੀਂ ਬਹੁਤ ਸਾਰੇ ਇਹਨਾਂ ਆਸਪੈਕਟਸ ਨੂੰ ਆਪਣੇ ਓਪਨਿੰਗ ਸੈਗਮੈਂਟ 'ਚ ਡਿਸਕਸ ਕੀਤੇ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਕੱਲਾ ਮੀਡੀਆ ਹੀ ਨਹੀਂ, ਮੀਡੀਆ ਦੇ ਤਾਂ ਆਪਣੇ ਆਪੂ ਬਣੇ ਐਕਸਪਰਟ ਹੀ ਹੁੰਦੇ ਨੇ। ਜਦੋਂ ਪੋਲੀਟੀਕਲ ਲੀਡਰ ਔਰ ਡਿਫਰੈਂਟ ਸ਼ੇਡਸ ਦੇ ਲੋਕ ਵੀ ਆ ਕੇ ਇਹ ਸ਼ਬਦ ਇਸਤੇਮਾਲ ਕਰਦੇ ਨੇ ਔਰ ਸਿੱਖ ਅੱਤਵਾਦੀ ਜਾਂ ਹੈ ਐਕਸ਼ਨ ਹੈ ਜਾਂ ਨਹੀਂ ਹੈ, ਔਰ ਇੱਕਦਮ ਇਹ ਆ ਗਿਆ ਜੀ ਇਹ ਇਹਨਾਂ ਦਾ ਹੋ ਸਕਦਾ ਹੈ, ਇਹ ਜੁਆਇੰਟ ਹੋ ਸਕਦਾ ਹੈ। ਸੋ ਜ਼ਾਹਰ ਹੈ ਅਸੀਂ ਜੋ ਮਰਜ਼ੀ ਕਹੀਏ, ਜਿਵੇਂ ਜਦੋਂ ਅਸੀਂ ਪੈਨਲ ਡਿਸਕਸ਼ਨ ਕੀਤੀ ਤਾਂ ਸਰਦਾਰ ਹਰਚਰਨਜੀਤ ਸਿੰਘ ਧਾਮੀ ਨੇ ਇੱਕ ਬੜੀ ਸੋਹਣੀ ਗੱਲ ਕਹੀ, ਜਿਹੜੇ ਝਟਕੇ ਅੰਦਾਜ਼ 'ਚ, ਪੇਂਡੂ ਅੰਦਾਜ਼ 'ਚ ਗੱਲ ਸਮਝਾਉਣ ਦੇ ਲਈ। ਉਹ ਕਹਿੰਦੇ ਜਦੋਂ ਅਸੀਂ ਇਹ ਕਹਿੰਦੇ ਨਾ ਜੀ ਦੇਖੋ ਅਸੀਂ ਭਾਵੇਂ ਜਿਵੇਂ ਇਹਨਾਂ ਨੇ ਵੀ ਕਿਹਾ ਕਿ ਸਿੱਖ ਜਾਨ ਵੀ ਦੇ ਦੇਣ, ਅਸੀਂ ਲੰਗਰ ਵੀ ਲਾ ਰਹੇ ਹਾਂ, ਅਸੀਂ ਸ਼ਹੀਦ ਵੀ ਹੋ ਰਹੇ ਹਾਂ, ਅਸੀਂ ਫਿਰ ਵੀ ਅੱਤਵਾਦੀ। ਉਹ ਕਹਿੰਦਾ ਕਿ ਵੀ ਮੈਨੂੰ ਇਸ ਗੱਲ ਤੋਂ ਬੜੀ ਚਿੜ ਹੈ। ਇਹ ਇਵੇਂ ਹੀ ਹੈ ਜਿਵੇਂ ਕਿ ਕੋਈ ਜਿਹੜਾ ਕੰਮ ਹੈ ਉਹ ਜਦੋਂ ਸਾਡੀ ਮਿੰਨਤ ਔਰ ਤਰਲੇ ਕਰਦਾ ਉਹ ਕਿ ਦੇਖ ਸਰਦਾਰਾ ਮੈਂ ਤੇਰੇ ਬੜੇ ਪੱਠੇ ਪਾਏ, ਦੇਖ ਮੈਂ ਤੇਰੇ ਲਈ ਆਹ ਕੀਤਾ ਉਹ ਕੀਤਾ। ਉਹ ਕਹਿੰਦਾ ਵੀ ਇਹ ਜਿਹੜਾ ਮੈਂਟੈਲਿਟੀ ਹੈ ਇਹ ਨੌਕਰ ਮੈਂਟੈਲਿਟੀ ਹੈ ਕਿ ਤੁਸੀਂ ਮਾਲਕ ਨੂੰ ਪਲੀਜ਼ ਕਰਨ ਲਈ ਕਹਿ ਰਹੇ ਹੋ। ਸੋ ਮੈਂ ਸਮਝਦਾ ਵੀ ਜੇ ਸਿੱਖ ਕੌਮ ਨੂੰ ਇਸ ਕਿਸਮ ਦੇ ਮਾਹੌਲ 'ਚ 3 ਦਹਾਕੇ ਘੱਟੋ ਘੱਟ, ਜੇ 47 ਤੋਂ ਬਾਅਦ ਬਹੁਤਿਆਂ ਨੂੰ ਸਮਝ ਨਹੀਂ ਸੀ ਆਈ, ਜੂਨ 84 ਤੋਂ ਬਾਅਦ ਜਿਸ ਕਿਸਮ ਦਾ ਅਸੀਂ ਜਰ ਰਹੇ ਹਾਂ, ਸਹਿ ਰਹੇ ਹਾਂ, ਜੇ ਅਜੇ ਵੀ ਸਮਝ ਨਹੀਂ ਆਏ ਇਹਨਾਂ ਲਈ ਤੁਸੀਂ ਪੁੱਠੇ ਲਟਕ ਜਾਓ। ਹੁਣ ਅੰਗਰੇਜ਼ਾਂ ਤੋਂ ਜਾਂ ਉਸ ਤੋਂ ਪਹਿਲਾਂ ਸਾਰੀ ਹਿਸਟਰੀ 17ਵੀਂ 18ਵੀਂ ਸਦੀ ਦੀ, ਜਿਨ੍ਹਾਂ ਨੂੰ ਤੁਸੀਂ 1000 ਸਾਲ ਦੀ ਗੁਲਾਮੀ ਚੋਂ ਕੱਢ ਕੇ ਜਿਹੜਾ ਉਹ ਆਜ਼ਾਦੀ ਦਾ ਸਾਹ ਦਵਾਇਆ ਹੋਏ ਤੇ ਉਹ ਦੇਸ਼ ਆਜ਼ਾਦ ਅਖੌਤੀ ਜਿਹੜਾ ਇਹਨਾਂ ਦਾ ਹੁੰਦਾ ਹੈ, ਉਸ ਤੋਂ ਕੁਝ ਹਫ਼ਤਿਆਂ ਬਾਅਦ ਇਹ ਸਰਕੂਲਰ ਕੱਢ ਦੇਣ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ एंड ए मैनेज टू द लॉ अबाइडिंग हिंदूज के भी ये जराइम पेशा कबीला है और कानून मनन वाले हिंदुओं के लिए खतरा है। और तुसी बार बार कही जाओ जी देखो असी तुहाडे लई इन्ने सिर दित्ते, इन्नियां जेलां कट्टियां। वो कहंदे ठीक है तुसी साबित करो भी तुसी देश भगत हो। और फिर जे कोई बहुत इन्हां चों दयालू होएगा फिर वो कहेगा जी नहीं ये सारे सिख देश धरोही नहीं ने, बहुत सारे जिहड़े ने वो देश भगत भी ने। हुण ਤੁਸੀਂ ਕੈਟਾਗਰੀ ਬਣਾ ਲਓ, ਆਪਣਾ ਲਿਖ ਕੇ ਦਿਖਾਓ ਉਹਨਾਂ ਨੂੰ ਵੀ ਕਿਹੜਾ ਦੇਸ਼ ਧਰੋਹੀ ਹੈ ਤੇ ਕਿਹੜਾ ਨਹੀਂ। ਔਰ ਇਹੀ ਹਾਲ ਜਿਹੜਾ ਉਹਨਾਂ ਦਾ ਜਿਸ ਤਰੀਕੇ ਨਾਲ ਕਾਨੂੰਨ ਉੱਥੇ ਚੱਲ ਰਿਹਾ ਹੈ। ਔਰ ਅਸੀਂ ਜਦੋਂ ਲਾਸਟ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੱਤੂ ਨੇ ਇੱਕ ਫੈਸਲੇ ਦੇ ਵਿੱਚ, ਜਦੋਂ ਕਿ CBSE ਦੇ ਪ੍ਰੀ ਮੈਡੀਕਲ ਐਗਜ਼ਾਮ ਹੋ ਰਹੇ ਸੀ, ਐਂਟਰੈਂਸ ਟੈਸਟ, ਔਰ ਇੱਕ ਮੁਸਲਿਮ ਆਰਗੇਨਾਈਜੇਸ਼ਨ ਨੇ ਜਿਹੜਾ ਇਸ ਦੇ ਉੱਤੇ ਪਟੀਸ਼ਨ ਕੀਤੀ ਕਿ ਵੀ ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ CBSE ਬੋਰਡ ਵੱਲੋਂ ਉਹਦੇ ਥੱਲੇ ਸਿਰ ਨਹੀਂ ਢੱਕਿਆ ਜਾ ਸਕਦਾ, ਕੋਈ ਜਿਹੜਾ ਉਹ ਬਿਲਕੁਲ ਪੂਰੀ ਬਾਜ਼ੂ ਦੀ ਕਮੀਜ਼ ਨਹੀਂ ਪਾਈ ਜਾ ਸਕਦੀ ਔਰ ਬੁਰਕਾ ਨਹੀਂ ਪਾਇਆ ਜਾ ਸਕਦਾ। ਉਹਨੇ ਕਿਹਾ ਜੀ ਸਾਡੇ ਧਰਮ 'ਚ ਦਖਲ ਅੰਦਾਜ਼ੀ। ਔਰ ਉਹ ਚੀਫ ਜਸਟਿਸ ਲਿਖਦਾ ਆਪਣੇ ਫੈਸਲੇ 'ਚ, ਉਹਨਾਂ ਨੂੰ ਕਹਿੰਦਾ ਕਿ ਜੀ ਜੇ ਤੁਹਾਡੇ ਸਿਰ ਨੰਗਾ ਰਹੇਗਾ ਨਹੀਂ ਰਹੇਗਾ ਤੇ ਤੁਹਾਡਾ ਧਰਮ ਨਹੀਂ ਕਿਤੇ ਦੌੜ ਚੱਲਿਆ, ਉਸ ਤੋਂ ਬਾਅਦ ਤੁਸੀਂ ਆਪਣਾ ਧਰਮ ਵਾਪਸ ਬੰਨ੍ਹ ਲਿਓ ਸਿਰ ਦੇ ਉੱਤੇ। ਔਰ ਦੂਸਰਾ, ਔਰ ਉਦੋਂ ਹੀ ਮੈਂ ਕਿਹਾ ਸੀ ਵੀ ਅੱਜ ਸਾਡੀ ਲੀਡਰਸ਼ਿਪ ਜਾਂ ਕਿਸੇ ਨੇ ਇਹਦਾ ਨੋਟਿਸ ਨਹੀਂ ਲਿਆ। ਜੇ ਚੀਫ ਜਸਟਿਸ ਇਹ ਗੱਲ ਕਹਿ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਇਹੀ ਜਿਹੜਾ ਇਹਨਾਂ ਦੀਆਂ ਇੰਸਟਰਕਸ਼ਨਸ ਨੇ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ। ਔਰ ਜਦੋਂ ਅਗਲੇ ਦਿਨ ਉਹ ਖਬਰਾਂ ਆਈਆਂ, ਔਰ ਮੈਂ ਐਤਵਾਰ ਹਮਸਫਰ ਪ੍ਰੋਗਰਾਮ ਹੁੰਦਾ ਹੈ ਉਦਮ 1 ਘੰਟਾ 7:15 ਤੋਂ 8:15 ਉਹਦੇ 'ਚ ਵੀ ਇਹਨੂੰ ਡਿਸਕਸ ਕੀਤਾ। ਔਰ ਆਲਰੇਡੀ ਸਾਹਮਣੇ ਆ ਗਿਆ ਕਿ ਬਠਿੰਡੇ ਦੇ ਵਿੱਚ ਹੀ ਜਿਹੜਾ 2 ਸਿੱਖ ਨੌਜਵਾਨ ਅੰਮ੍ਰਿਤਧਾਰੀ ਔਰ ਸਿੱਖ ਬੀਬੀ
ਉਹਨਾਂ ਨੇ ਕਿਹਾ ਜੀ ਆਪਣੇ ਕੜੇ ਵੀ ਲਾਓ, ਕਿਰਪਾਨ ਵੀ ਲਾਓ। ਹਾਂਜੀ, ਅਜੇ ਪੱਗ ਲਾਉਣ ਤੱਕ ਗੱਲ ਨਹੀਂ ਗਈ, ਅਗਲੀ ਵਾਰ ਤੱਕ ਪੱਗ ਵਾਲੇ ਵੀ ਆ ਜਾਣਗੇ। ਸੋ ਜੇ ਇੱਕ ਬਠਿੰਡੇ ਵਰਗੇ ਪੰਜਾਬ ਦੇ, ਜੈਪੁਰ 'ਚ ਵੀ ਇਵੇਂ ਹੀ ਹੋਇਆ, ਹੋਰ ਕਿੰਨੀਆਂ ਥਾਵਾਂ ਤੇ ਐਸਾ ਹੋਇਆ ਹੋਏਗਾ, ਕੜੇ ਵੀ ਲਵਾ ਲਏ। ਮੈਂ ਕਿਹਾ ਜੀ ਹੁਣ ਲੈ ਲਓ ਇਸ ਦੇਸ਼ ਦੇ ਵਿੱਚ ਜਿਹਨੂੰ ਹੁਣ ਉਹ ਜੀਕੇ ਤੇ ਸਰਸਾ ਜਿਹੜੇ ਇੱਥੇ ਬੜਾ ਅਸੀਂ ਭਾਰਤੀ ਆ, ਮਾਣ ਹੈ, ਉਹ ਕਹਿ ਰਹੇ ਜੀ ਅਸੀਂ ਕੋਰਟ 'ਚ ਜਾਵਾਂਗੇ ਇਸ ਫੈਸਲੇ ਨੂੰ। ਮੱਕੜ ਨੇ ਵੀ ਕਿਹਾ। ਮੈਂ ਕਿਹਾ ਕੋਰਟ ਦੇ ਚੀਫ ਜਸਟਿਸ ਨੇ ਤੁਹਾਡਾ ਰਸਤਾ ਬੰਦ ਕੀਤਾ, ਜਾਓ ਹੁਣ, ਉਸ ਤੋਂ ਅਗਲੀ ਕਿਹੜੀ ਤੁਹਾਡੀ ਅਦਾਲਤ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਰੋਜ਼ਾਨਾ ਉੱਥੇ ਵਾਪਰ ਰਿਹਾ, ਬਾਰ-ਬਾਰ ਕੱਲਾ ਮੀਡੀਆ ਨਹੀਂ, ਉਹਨਾਂ ਦੀ ਜੁਡੀਸ਼ਰੀ, ਜਿਸ ਜੁਡੀਸ਼ਰੀ ਨੂੰ 31 ਸਾਲਾਂ 'ਚ ਕੋਈ ਜਿਹੜਾ ਹੈ ਉਹ ਸਿੱਖਾਂ ਨੂੰ ਦੀ ਨਸਲਕੁਸ਼ੀ ਕਰਨ ਵਾਲਾ ਜਿਹੜਾ ਹੈ ਉਹ ਕ੍ਰਿਮੀਨਲ ਨਹੀਂ ਲੱਭਿਆ ਹੈ। ਜਗਦੀਸ਼ ਟਾਈਟਲਰ ਜਾਂ ਸਜਨ ਕੁਮਾਰ ਜਾਂ ਪ੍ਰਕਾਸ਼ ਸ਼ਾਸਤਰੀ ਦੇ ਖਿਲਾਫ ਐਵੀਡੈਂਸ ਨਹੀਂ ਮਿਲੀ। ਉਹਨੂੰ ਜਿਹੜਾ ਹੈ ਉਹ ਜੇ 65 ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਹੈ ਤੇ ਪਾਬੰਦੀ ਹੈ ਕਿ ਜੀ ਨਾ CBI ਇਨਕੁਆਇਰੀ ਵਾਲੇ ਨਾ ਟਾਡਾ ਵਾਲੇ। ਤੇ ਜੇ ਹੁਣ ਇਹ CBSE ਦੀਆਂ ਪਾਬੰਦੀਆਂ ਲੱਗਦੀਆਂ ਨੇ, ਉਹਨਾਂ ਨੂੰ ਕੜੇ ਤੋਂ ਡਰ ਲੱਗਦਾ ਹੈ ਜਾਂ ਉਹਨਾਂ ਨੂੰ ਸਿਰ ਤੇ ਹਿਜਾਬ ਤੋਂ ਡਰ ਲੱਗਦਾ ਹੈ ਕਿ ਜੀ ਜਿੱਥੇ ਸਾਰੇ ਪੇਪਰ ਵਿਕਦੇ ਹੋਣ, ਕਈ ਘੰਟੇ ਪਹਿਲਾਂ, ਕਈ ਦਿਨ ਪਹਿਲਾਂ ਸਾਰਾ ਸਿਸਟਮ ਕਰਪਟ ਹੋਏ, ਉਹਨਾਂ ਦੇ ਜੱਜ ਕਰਪਟ ਹੋਣ, ਉੱਤੋਂ ਥੱਲੇ ਤੱਕ ਕਰਪਟ ਸਿਸਟਮ ਹੋਏ, ਉਹਨਾਂ ਨੂੰ ਜਿਹੜਾ ਹੈ ਉਹ ਬੜਾ ਉਹ ਕਲੀਨ ਐਗਜ਼ਾਮ ਕਰ ਰਹੇ ਨੇ। ਸਿਰਫ ਉਹਨਾਂ ਨੇ ਜੇ ਉਹ ਦੂਜਾ ਕਹਿੰਦਾ RSS ਵਾਲਾ ਵੀ 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾਉਣਾ। ਸੋ ਇਹ ਪ੍ਰੋਸੈਸ ਜਿਸ ਬੱਚੇ ਜਾਂ ਬੱਚੀ ਨੂੰ ਅੰਡਰ ਫੋਰਸ ਉਸ ਦੀ ਕਿਰਪਾਨ ਜਾਂ ਉਸ ਦਾ ਕੜਾ ਇੱਕ ਵਾਰ ਲਵਾਇਆ ਜਾਏਗਾ, ਫਿਰ ਉਹਨੂੰ ਲੱਗੇਗਾ ਵੀ ਪਤਾ ਨਹੀਂ ਕਿੱਥੇ ਕਿੱਥੇ ਲਾਣਾ ਪੈਣਾ, ਇਹਨੂੰ ਲਾ ਹੀ ਦਿਓ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਬਾਰ-ਬਾਰ ਇਹ ਕਹਿਣ ਦੇ ਕਿ ਜੀ ਇਹ ਸਾਨੂੰ ਕੀ ਸਮਝਦੇ ਨੇ ਕੀ ਨੇ, ਉਹ ਤਾਂ ਜੋ ਸਮਝਦੇ ਨੇ ਉਹ ਤਾਂ ਤੁਹਾਨੂੰ ਕਹਿ ਰਹੇ ਨੇ। ਜੇ ਸਾਨੂੰ ਸਮਝ ਨਹੀਂ ਹੈ ਤਾਂ ਫਿਰ ਅਸੀਂ ਕਮਲੇ ਹਾਂ, ਉਹਨਾਂ ਦਾ ਕਸੂਰ ਨਹੀਂ ਹੈ। ਪਰ ਫਿਰ ਵੀ ਇਹਨਾਂ ਵੀਰਾਂ ਦਾ ਸ਼ੁਕਰੀਆ ਵੀ ਘੱਟੋ ਘੱਟ ਇਹਨਾਂ ਨੇ ਇਸ ਸਪਿਰਿਟ ਨੂੰ ਜ਼ਰੂਰ ਕੈਚ ਕੀਤਾ ਹੈ ਕਿ ਵੀ ਇਹ ਹਿੰਦੂ ਤਵੀਆਂ ਦਾ ਕੰਮ ਹੈ, ਇਹਨਾਂ ਦੀਆਂ ਏਜੰਸੀਆਂ ਦਾ ਕੰਮ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਦੇ ਨਾਲ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।